सवाल उठते हैं पार्टी के उपर कि NSA लाता पंजाब के नौजवानों के उपर। खैरा साहब अज भी बोल के हटे ने लाइव हुए खैरा ठीक है जी। मेरा नाम जी सतवीर कौर ਕਿਹੜਾ ਪਿੰਡ ਬੌਂਦਲੀ ਹੈ ਜੀ। ਕੀ ਹੋਇਆ ਹੁਣ ਜਿਹੜਾ ਹੋਇਆ? ਇਹਦਾ ਮੈਂ ਤਾਂ ਨਰੇਗਾ ਤੋਂ ਆਈ ਸੀ। ਹੁਣ ਮੁੰਡਾ ਮੇਰੇ ਕੋਲੋਂ ਹਜੇ 10 ਮਿੰਟ ਹੋਏ ਨੇ ਆਏ ਨੂੰ, ਕਹਿੰਦਾ ਨਾ ਮੈਂ ਉਹ ਮੁੰਡੇ ਕਹਿੰਦੇ ਅਸੀਂ 2500 ਦਾ ਮੋਟਰਸਾਈਕਲ ਵੇਚਿਆ ਵੀ ਅਸੀਂ ਜਾਣਾ ਘਰ ਨੂੰ। ਇਹਨੂੰ ਕਹਿੰਦੇ ਨਾਲ ਆ ਜਾ। ਇਹ ਨਾਲ ਆ ਗਿਆ ਉੱਠ ਕੇ ਇੱਥੋਂ। ਮੈਨੂੰ 10 ਮਿੰਟਾਂ 15 ਮਿੰਟਾਂ ਮਗਰੋਂ ਫੋਨ ਆ ਗਿਆ, ਕਹਿੰਦੇ ਵੀ ਉਰੇ ਮੁੰਡਾ ਗਿਰਿਆ ਪਿਆ ਏ। ਮੈਂ ਤਾਂ ਜੀ ਓਕਣੇ ਹਜੇ ਹੱਥ ਵੀ ਧੋਏ, ਓਕਣੇ ਉੱਠ ਕੇ ਘਰੋਂ ਉਧਰ ਨੂੰ ਆ ਗਈ। ਸਾਨੂੰ ਇੰਨਾ ਪਤਾ ਸੀ ਵੀ ਇਹ ਕੂਲੇ ਪਰ ਉਸ ਮੈਂ ਆ ਦੂਸਰੀ ਕੀ ਕਹਿੰਦੇ ਹੁੰਦੇ ਨੇ ਸਿਗਰਟ ਆਹ ਵੀ ਸੁੱਖਾ ਜਿਹਾ ਪੀਂਦਾ, ਹੋਰ ਦਾ ਨਹੀਂ ਪਤਾ ਹੈਗਾ ਵੀ ਇਹ ਖਾਂਦਾ ਸੀ ਕਿ ਨਹੀਂ ਖਾਂਦਾ ਸੀ। ਲੈ ਕੇ ਕੌਣ ਆਇਆ ਇਹਨੂੰ? ਕੌਣ ਆ ਮੁੰਡੇ ਜੇ ਪਤਾ ਨਹੀਂ ਜੀ ਇਹ ਕੌਣ ਨੇ। 3 ਮੁੰਡੇ ਆਏ ਨੇ। ਹੁਣ ਕਹਿੰਦਾ ਚੰਡੀਗੜ੍ਹ ਤੋਂ ਆਏ ਨੇ, ਕਹਿੰਦਾ ਮੇਰੇ ਨਾਲ ਦੇ ਰੂਮ 'ਚ ਰਹਿੰਦੇ ਨੇ। ਐ ਕਹਿੰਦਾ ਸੀ। ਤੁਹਾਡਾ ਮੁੰਡਾ ਕੀ ਕੰਮ ਕਰਦਾ? ਕੁਛ ਵੀ ਨਹੀਂ, ਮੈਨੂੰ ਤਾਂ ਜੀ 1 ਰੁਪਿਆ ਨਹੀਂ ਦਿੰਦਾ ਘਰੇ। ਮੈਨੂੰ ਨਹੀਂ ਪਤਾ ਕੀ ਕਰਦਾ ਕੀ ਨਹੀਂ। ਪਹਿਲਾਂ 4-5 ਦਿਨ ਹੋ ਗਏ ਇਹਨੂੰ ਘਰੋਂ ਗਏ ਨੂੰ ਲੜ ਕੇ ਸਾਡੇ ਨਾਲ। ਮੇਰੇ ਤੋਂ ਪੈਸੇ ਮੰਗਦਾ ਸੀ, ਮੈਂ ਪੈਸੇ ਦਿੱਤੇ ਨਹੀਂ। ਕਹਿੰਦਾ ਮੈਂ ਆਪਣਾ ਜਿੱਥੇ ਮਰਜ਼ੀ ਰਹਾਂ ਤੇ ਜਿੱਥੇ ਮਰਜ਼ੀ ਨਾ ਰਹਾਂ। ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ। ਸਾਡੇ ਕੋਲ ਇੰਨੀ ਗੱਲ ਕਹਿ ਕੇ ਚਲੇ ਗਿਆ। 4-5 ਦਿਨਾਂ ਮਗਰੋਂ ਅੱਜ ਸਵੇਰ ਹੀ ਆਇਆ ਸੀ ਘਰੇ। ਇਹਦਾ ਨਾਂ ਕੀ ਆ ਮੁੰਡੇ ਦਾ ਤੁਹਾਡਾ? ਰਾਜਵੀਰ ਸਿੰਘ ਹੈ। ਨਾਲ ਦੇ ਮੁੰਡੇ ਕੀ ਕੰਮ? ਨਾਲ ਦੇ ਮੁੰਡੇ ਮੈਨੂੰ ਨਹੀਂ ਜੀ ਪਤਾ ਉਹਨਾਂ ਬਾਰੇ, ਨਾਲ ਦਿਆਂ ਬਾਰੇ ਕੀ ਕੰਮ ਕਰਦੇ ਨੇ। ਇਹ ਮੈਨੂੰ ਖੁਦ ਦਾ ਉਹਦਾ ਵੀ ਨਹੀਂ ਪਤਾ। ਘਰੋਂ ਕੀ ਕਹਿ ਕੇ ਲੈ ਗਿਆ ਤੁਹਾਡੇ ਮੁੰਡੇ ਨੂੰ ਇਹ? ਕਹਿੰਦਾ ਆ ਚੱਲੀਏ। ਕਹਿੰਦਾ ਮੈਂ ਮੋਟਰਸਾਈਕਲ ਵੇਚਿਆ 2500 ਦਾ। ਕਹਿੰਦਾ ਅਸੀਂ ਘਰ ਨੂੰ ਜਾਣਾ, ਸਾਨੂੰ ਸਮਰਾਲੇ ਤੱਕ ਚੱਲ ਸਾਡੇ ਨਾਲ। ਮੋਟਰਸਾਈਕਲ ਵੇਚਿਆ ਆਪ ਕਹਿੰਦੇ ਨੇ? ਹਾਂਜੀ ਉਹ ਮੁੰਡੇ ਨੇ ਕਿਹਾ, ਅੱਜ ਜਿਹੜਾ ਬੈਠਾ ਸੀ ਪਟਿਆਂ ਵਾਲਾ, ਉਹਨੇ ਕਿਹਾ ਕਹਿੰਦਾ ਮੈਂ ਮੋਟਰਸਾਈਕਲ ਵੇਚ ਜਾਂਦੀ ਆਪਣਾ 2500 ਦਾ। ਕਹਿੰਦਾ ਉਹਨੇ 2500 ਰੁਪਇਆ ਹੁਣ ਦੇਣਾ ਹੈ। ਕਹਿੰਦਾ ਬਾਕੀ ਪੈਸੇ ਬਾਅਦ ਚ ਦੇਣੇ ਨੇ। ਅੱਜ ਸਮਰਾਲਾ ਬਾਈਪਾਸ ਦੇ ਉੱਤੇ ਬਹੁਤ ਹੀ ਇੱਕ ਮਾੜਾ ਜੇ ਮੈਂ ਕਹਾਂ ਇੱਕ ਸੀਨ ਦੇਖਣ ਨੂੰ ਮਿਲਿਆ, ਜਿੱਥੇ 18 ਤੋਂ 20 ਸਾਲ ਦੀ ਉਮਰ ਦੇ 3 ਨੌਜਵਾਨ ਨਸ਼ੇ ਨਾਲ ਧੁੱਤ ਉੱਥੇ ਗਿਰੇ ਪਏ ਸੀ। ਜਦੋਂ ਪਿੰਡੋਂ ਸੁਨੇਹਾ ਮਿਲਦਾ ਵੀ 3 ਨੌਜਵਾਨ ਉੱਥੇ ਕੋਈ ਸ਼ੱਕ ਇਹ ਪਿਆ ਵੀ ਸ਼ਾਇਦ ਉਹ ਮਰ ਗਏ। ਜਦੋਂ ਮੌਕੇ 'ਤੇ ਮੈਂ ਪਹੁੰਚਿਆ ਉੱਥੇ ਦੇਖਿਆ ਐਂਬੂਲੈਂਸ ਵੀ ਬੁਲਾਈ ਗਈ, ਪੁਲਿਸ ਵੀ ਸੱਦੀ ਗਈ ਅਤੇ ਉਸ ਜੋ ਇੱਕ ਨੌਜਵਾਨ ਸਾਡਾ ਲੋਕਲ ਇੱਕ ਬੌਂਦਲੀ ਪਿੰਡ ਦਾ ਸੀ, 2 ਮੁੰਡੇ ਉਹਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਚੰਡੀਗੜ੍ਹ ਹੀ ਰਹਿੰਦੇ ਨੇ ਅਤੇ ਚੰਡੀਗੜ੍ਹੋਂ ਸਮਰਾਲੇ ਆਏ ਨੇ। ਸਮਰਾਲੇ ਆ ਕੇ ਇਹਨਾਂ ਨੇ ਨਸ਼ਾ ਕੀਤਾ। ਸੋ ਇੱਕ ਤਾਂ ਇਹ ਬਹੁਤ ਮਾੜਾ ਸੰਕੇਤ ਆ ਸਾਡੇ ਸ਼ਹਿਰ ਲਈ ਵੀ, ਜੋ ਬਾਹਰਲੇ ਲੋਕ ਵੀ ਇੱਥੇ ਆ ਕੇ ਨਸ਼ਾ ਲੈਣ ਆਉਂਦੇ ਜਾਂ ਨਸ਼ਾ ਪੀ ਕੇ ਗਿਰੇ ਪਏ ਨੇ, ਬਾਈਪਾਸ ਦੇ ਉੱਤੇ ਗਿਰੇ ਪਏ ਨੇ ਸ਼ਰੇਆਮ। ਜੋ ਉੱਥੇ ਲੋਕ ਬਥੇਰੇ ਲੰਘਦੇ ਨੇ ਅਤੇ ਉਹ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਵੀ ਨੌਜਵਾਨੀ ਅੱਜ ਕਿੱਥੇ ਰੁਲੀ ਪਈ ਆ। ਅਤੇ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਪੁਲਿਸ ਨੂੰ ਅੱਗੇ ਪੁਲਿਸ ਨੇ ਜੋ ਹੈ ਸਮਰਾਲਾ ਸਿਵਲ ਹਸਪਤਾਲ 'ਚ ਭੇਜੇ ਨੇ, ਕਿਉਂਕਿ ਪਹਿਲਾਂ ਇਹ ਪਤਾ ਲਾਉਣਾ ਜ਼ਰੂਰੀ ਆ ਵੀ ਕਿਹੜਾ ਨਸ਼ਾ ਕੀਤਾ ਸੀ ਅਤੇ ਉਹਨਾਂ ਨੇ ਨਸ਼ਾ ਕਿੱਥੋਂ ਲਿਆ ਸੀ। ਅਤੇ ਉਹਨਾਂ ਜੋ ਨੌਜਵਾਨ ਲੋਕਲ ਆ ਉਹਦੇ ਮਾਤਾ ਦਾ ਕਹਿਣਾ ਸੀ ਵੀ ਇਹ ਨੌਜਵਾਨਾਂ ਨੇ ਉਹਨਾਂ ਨੂੰ ਘਰੇ ਆ ਕੇ ਦੱਸਿਆ ਵੀ ਉਹਨਾਂ ਨੇ ਕੋਈ ਮੋਟਰਸਾਈਕਲ ਜੋ ਬਿਨਾਂ ਨੰਬਰ ਪਲੇਟ ਤੋਂ ਸੀ 2500 ਰੁਪਏ 'ਚ ਵੇਚਿਆ। ਅਤੇ ਇਹ ਵੀ ਕਿਹਾ ਵੀ ਸਾਡੇ ਕੋਲ ਅਜਿਹੇ ਬਹੁਤ ਮੋਟਰਸਾਈਕਲ ਖੜ੍ਹੇ ਨੇ। ਸੋ ਇਹ ਵੀ ਇੱਕ ਜਾਂਚ ਦਾ ਵਿਸ਼ਾ, ਕਿਉਂਕਿ ਜੋ ਰੋਜ਼ ਇੱਥੇ ਚੋਰੀਆਂ ਚਕਾਰੀਆਂ ਲੁੱਟ ਖੋਹ ਚੱਲ ਰਹੀ ਆ ਉਹਦੇ ਪਿੱਛੇ ਵੀ ਕਿਹੜੇ ਕੀ ਇਹ ਬੰਦੇ ਜ਼ਿੰਮੇਵਾਰ ਨੇ ਉਸ ਲਈ। ਅਤੇ ਇੱਕ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅੱਜ ਤੋਂ 2 ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਇੰਸੀਡੈਂਟ ਹੋਇਆ, ਜਿੱਥੇ 2 ਭਾਈਆਂ ਨੂੰ ਨਸ਼ੇ ਦੇ ਸੌਦਾਗਰਾਂ ਨੇ ਕੁੱਟਿਆ ਗਿਆ। ਅਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਮੁੰਡਾ ਆਪ ਵੀ ਪਹਿਲਾਂ ਨਸ਼ੇ ਕਰਦਾ ਸੀ ਅਤੇ ਕਹਿੰਦਾ ਮੈਂ ਨਸ਼ਾ ਛੱਡਤਾ, ਮੇਰਾ ਇੱਕ ਸਾਥੀ ਨਸ਼ੇ ਨਾਲ ਮਰਿਆ। ਸੋ ਮੈਂ ਇਸ ਲਈ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੇ ਨਾਮ ਪੁਲਿਸ ਪ੍ਰਸ਼ਾਸਨ ਨੂੰ ਦੱਸੇ, ਉਹਨਾਂ ਦੇ ਘਰੇ ਰੇਡ ਪਵਾਈ ਗਈ ਅਤੇ ਉਹਦਾ ਬਦਲਾ ਉਹਨਾਂ ਨੇ ਇਹ ਲਿਆ ਵੀ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਕੁੱਟਿਆ ਗਿਆ। ਸੋ ਅੱਜ ਪੰਜਾਬ ਦੇ ਹਾਲਾਤ ਨੇ, ਨਸ਼ਾ ਘਰ ਘਰ ਵਿਕ ਰਿਹਾ। ਹੁਣ ਸਮਾਂ ਸਾਡੇ ਲਈ ਇਹ ਆ, ਜਾਂ ਤਾਂ ਆਪਾਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਜਾਂ ਉਹਨਾਂ ਦੇ ਬਰਾਬਰ ਦੂਜੀ ਧਿਰ ਬਣ ਕੇ ਖੜ੍ਹੇ ਆ। ਜਿਹੜੇ ਲੋਕ ਆਪਾਂ ਚੁੱਪ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਹੁਣ ਸਮਾਂ ਬੋਲਣ ਦਾ ਆ। ਜੇ ਚੁੱਪ ਆ ਤਾਂ ਉਹਦਾ ਮਤਲਬ ਇਹ ਆ ਵੀ ਆਪਾਂ ਨਸ਼ੇ ਦੇ ਸੌਦਾਗਰਾਂ ਦਾ ਸਾਥ ਦੇ ਰਹੇ ਹਾਂ। ਸਮਰਾਲੇ ਹਲਕੇ ਲਈ ਬਹੁਤ ਮੰਦਭਾਗੀ ਅਤੇ ਬਹੁਤ ਹੀ ਇਹ ਚਿੰਤਾ ਦਾ ਵਿਸ਼ਾ ਵੀ ਹਰ ਰੋਜ਼ ਸਾਡੇ ਨੌਜਵਾਨ ਨਸ਼ੇ ਦੀ ਇਸ ਦਲਦਲ 'ਚ ਵਿੱਚ ਇੱਕ ਤਾਂ ਵੜ ਰਹੇ ਨੇ ਅਤੇ ਰੋਜ਼ ਹੀ ਕਈ ਜਾਨਾਂ ਇੱਥੇ ਜਾ ਰਹੀਆਂ ਨੇ। ਸਮਰਾਲਾ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਕਿ ਜੇ ਸਾਡਾ ਸਮਰਾਲਾ ਹੱਬ ਬਣ ਰਿਹਾ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਥੇ ਦੇ ਪ੍ਰਸ਼ਾਸਨ ਨੂੰ ਚੱਕਣੀ ਪੈਣੀ ਹੈ, ਇੱਥੇ ਦੇ ਨੁਮਾਇੰਦਿਆਂ ਨੂੰ ਚੱਕਣੀ ਪੈਣੀ ਆ। ਇਸ 'ਤੇ ਢੁਕਵੀਂ ਅਤੇ ਸਖਤ ਕਾਰਵਾਈ ਹੋਣੀ ਬਣਦੀ। ਸਰ 3 ਨੌਜਵਾਨ ਪਏ ਸੀ ਉਸੇ ਨਸ਼ੇ ਦੀ ਹਾਲਤ 'ਚ ਬਾਈਪਾਸ ਤੇ ਥਾਣੇ ਲੈ ਕੇ ਆਏ ਆ, ਕੀ ਸੀ ਮਾਮਲਾ ਸਾਰਾ? ਹਾਂਜੀ, ਇਤਲਾਹ ਮਿਲੀ ਸੀ ਅੱਜ ਕਿ ਉੱਥੇ 3 ਨੌਜਵਾਨ ਨੇ ਜਿਹੜੇ ਪਏ ਨੇ ਸੜਕ ਦੇ ਸਾਈਡ 'ਤੇ। ਸਾਡੀ ਪੁਲਿਸ ਪਾਰਟੀ ਗਈ ਸੀ ਅਤੇ ਜਾ ਕੇ ਉਹਨਾਂ 3 ਨੂੰ ਲੈ ਆਏ। ਅਸੀਂ ਪੁੱਛਗਿੱਛ ਕਰ ਰਹੇ ਹਾਂ ਉਹਨਾਂ ਤੋਂ ਕੀ ਗੱਲਬਾਤ ਹੈ। ਵੈਸੇ ਜਿੱਥੋਂ ਤੱਕ ਮੇਰੇ ਧਿਆਨ 'ਚ ਆਇਆ ਇਹਨਾਂ ਨੇ ਭੰਗ ਕੀਤੀ ਹੋਈ ਸੀ ਪਹਿਲਾਂ ਨਹੀਂ, ਬਾਕੀ ਪੁੱਛਗਿੱਛ ਚੱਲ ਰਹੀ ਹੈ। ਸਰ ਜੇ ਗੱਲ ਕਰੀਏ, ਇੱਕ ਨੌਜਵਾਨ ਲੋਕਲ ਆ ਜੀ, 2 ਬਾਹਰ ਦੇ ਨੇ ਜਿੱਥੇ ਪਤਾ ਲੱਗਿਆ ਮੌਕੇ ਤੇ, ਕੀ ਕਾਰਨ ਹੋ ਸਕਦਾ? ਇਹ 3 ਸਪੋਰਟਸ ਵਗੈਰਾ 'ਚ ਕੰਮ ਕਰਦੇ ਸੀਗੇ ਇਕੱਠੇ, ਇਸ ਕਰਕੇ ਇਕੱਠੇ ਹੋਏ।
ਸਰ ਕੋਈ ਇਹ ਵੀ ਗੱਲ ਲੱਗੀ ਸਾਹਮਣੇ ਵੀ ਇਹਨੇ ਕੋਈ ਮੋਟਰਸਾਈਕਲ ਵੀ ਇੱਥੇ ਲਿਆ ਕੇ ਉਸ ਬਾਰੇ ਪੁੱਛਗਿੱਛ ਚੱਲ ਰਹੀ ਹੈ। ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਊਗੀ। ਨਸ਼ੇ ਨੁਸ਼ੇ ਵਾਲਾ ਮਾਮਲਾ ਤੁਸੀਂ ਨਹੀਂ, ਹਾਲੇ ਫਿਲਹਾਲ ਤਾਂ ਨਹੀਂ, ਪੁੱਛਗਿੱਛ ਕਰ ਰਹੇ ਹਾਂ। ਜਿੱਦਾਂ ਦੀ ਵੀ ਪੁੱਛਗਿੱਛ ਕੋਈ ਗੱਲ ਸਾਹਮਣੇ ਆਈ ਕਾਰਵਾਈ ਕੀਤੀ ਜਾਊਗੀ। ਟੁੱਟ ਗਿਰਿਆ ਪਿਆ ਚੱਲ ਬੈਰੀ ਕਾ ਪਿਆ ਠੀਕ ਹੈ ਜੀ ਟੁੱਟ ਗਿਰਿਆ ਪਿਆ ਚੱਲ ਬੈਰੀ ਕਾ ਪਿਆ ਠੀਕ ਹੈ ਜੀ ਜਿੰਨੇ ਘਰੋਂ ਤੁਸੀਂ ਦਿੱਤੇ ਮਾਤਾ ਆਪਣੇ ਨੇ ਦੱਸ ਦਿਓ ਪਹਿਲਾਂ ਮੇਰਾ ਨਾਮ ਜੀ ਸਤਵੀਰ ਕੌਰ, ਕਿਹੜਾ ਪਿੰਡ ਬੌਂਦਲੀ ਹੈ ਜੀ। ਕੀ ਹੋਇਆ ਹੁਣ ਜਿਹੜਾ ਹੋਇਆ? ਇਹਦਾ ਮੈਂ ਤਾਂ ਨਰੇਗਾ ਤੋਂ ਆਈ ਸੀ। ਹੁਣ ਮੁੰਡਾ ਮੇਰੇ ਕੋਲੋਂ ਹਜੇ 10 ਮਿੰਟ ਹੋਏ ਨੇ ਆਏ ਨੂੰ, ਕਹਿੰਦਾ ਨਾ ਮੈਂ ਉਹ ਮੁੰਡੇ ਕਹਿੰਦੇ ਅਸੀਂ 2500 ਦਾ ਮੋਟਰਸਾਈਕਲ ਵੇਚਿਆ ਵੀ ਅਸੀਂ ਜਾਣਾ ਘਰ ਨੂੰ। ਇਹਨੂੰ ਕਹਿੰਦੇ ਨਾਲ ਆ ਜਾ। ਇਹ ਨਾਲ ਆ ਗਿਆ ਉੱਠ ਕੇ। ਇੱਥੋਂ ਮੈਨੂੰ 10 ਮਿੰਟਾਂ 15 ਮਿੰਟਾਂ ਮਗਰੋਂ ਫੋਨ ਆ ਗਿਆ, ਕਹਿੰਦੇ ਵੀ ਉਰੇ ਮੁੰਡਾ ਗਿਰਿਆ ਪਿਆ ਏ। ਮੈਂ ਤਾਂ ਜੀ ਓਕਣੇ ਹਜੇ ਹੱਥ ਵੀ ਦੋਏ ਓਕਣੇ ਉੱਠ ਕੇ ਘਰੋਂ ਉਧਰ ਨੂੰ ਆ ਗਈ। ਸਾਨੂੰ ਇੰਨਾ ਪਤਾ ਸੀ ਵੀ ਇਹ ਕੂਲੇ ਪਰ ਉਹ ਆ ਦੂਸਰੀ ਕੀ ਕਹਿੰਦੇ ਹੁੰਦੇ ਨੇ ਸਿਗਰਟ ਆਹ ਵੀ ਸੁੱਖਾ ਜਿਹਾ ਪੀਂਦਾ, ਹੋਰ ਦਾ ਨਹੀਂ ਪਤਾ ਹੈਗਾ ਵੀ ਇਹ ਖਾਂਦਾ ਸੀ ਕਿ ਨਹੀਂ ਖਾਂਦਾ ਸੀ। ਲੈ ਕੇ ਕੌਣ ਆਇਆ? ਇਹਨੂੰ ਕੌਣ? ਆ ਮੁੰਡੇ ਜੇ ਪਤਾ ਨਹੀਂ ਜੀ ਇਹ ਕੌਣ ਨੇ। 3 ਮੁੰਡੇ ਆਏ ਨੇ। ਹੁਣ ਕਹਿੰਦਾ ਚੰਡੀਗੜ੍ਹ ਤੋਂ ਆਏ ਨੇ, ਕਹਿੰਦਾ ਮੇਰੇ ਨਾਲ ਦੇ ਰੂਮ 'ਚ ਰਹਿੰਦੇ ਨੇ। ਐ ਕਹਿੰਦਾ ਸੀ। ਤੁਹਾਡਾ ਮੁੰਡਾ ਕੀ ਕੰਮ ਕਰਦਾ? ਕੁਛ ਵੀ ਨਹੀਂ, ਮੈਨੂੰ ਤਾਂ ਜੀ 1 ਰੁਪਿਆ ਨਹੀਂ ਦਿੰਦਾ ਘਰੇ। ਮੈਨੂੰ ਨਹੀਂ ਪਤਾ ਕੀ ਕਰਦਾ ਕੀ ਨਹੀਂ। ਪਹਿਲਾਂ 4-5 ਦਿਨ ਹੋ ਗਏ ਇਹਨੂੰ ਘਰੋਂ ਗਏ ਨੂੰ ਲੜ ਕੇ ਸਾਡੇ ਨਾਲ। ਮੇਰੇ ਤੋਂ ਪੈਸੇ ਮੰਗਦਾ ਸੀ, ਮੈਂ ਪੈਸੇ ਦਿੱਤੇ ਨਹੀਂ। ਕਹਿੰਦਾ ਮੈਂ ਆਪਣਾ ਜਿੱਥੇ ਮਰਜ਼ੀ ਰਹਾਂ ਤੇ ਜਿੱਥੇ ਮਰਜ਼ੀ ਨਾ ਰਹਾਂ। ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ। ਸਾਡੇ ਕੋਲ ਇੰਨੀ ਗੱਲ ਕਹਿ ਕੇ ਚਲੇ ਗਿਆ। 4-5 ਦਿਨਾਂ ਮਗਰੋਂ ਅੱਜ ਸਵੇਰ ਹੀ ਆਇਆ ਸੀ ਘਰੇ। ਇਹਦਾ ਨਾਂ ਕੀ ਆ ਮੁੰਡੇ ਦਾ ਤੁਹਾਡਾ? ਰਾਜਵੀਰ ਸਿੰਘ ਹੈ। ਨਾਲ ਦੇ ਮੁੰਡੇ ਕੀ ਕੰਮ? ਨਾਲ ਦੇ ਮੁੰਡੇ ਮੈਨੂੰ ਨਹੀਂ ਜੀ ਪਤਾ ਉਹਨਾਂ ਬਾਰੇ, ਨਾਲ ਦਿਆਂ ਬਾਰੇ ਕੀ ਕੰਮ ਕਰਦੇ ਨੇ। ਇਹ ਮੈਨੂੰ ਖੁਦ ਦਾ ਉਹਦਾ ਵੀ ਨਹੀਂ ਪਤਾ। ਘਰੋਂ ਕੀ ਕਹਿ ਕੇ ਲੈ ਗਿਆ ਤੁਹਾਡੇ ਮੁੰਡੇ ਨੂੰ? ਇਹ ਕਹਿੰਦਾ ਆ ਚੱਲੀਏ। ਕਹਿੰਦਾ ਮੈਂ ਮੋਟਰਸਾਈਕਲ ਵੇਚਿਆ 2500 ਦਾ। ਕਹਿੰਦਾ ਅਸੀਂ ਘਰ ਨੂੰ ਜਾਣਾ, ਸਾਨੂੰ ਸਮਰਾਲੇ ਤੱਕ ਚੱਲ ਸਾਡੇ ਨਾਲ। ਮੋਟਰਸਾਈਕਲ ਵੇਚਿਆ ਆਪ ਕਹਿੰਦੇ ਨੇ? ਹਾਂਜੀ, ਉਹ ਮੁੰਡੇ ਨੇ ਕਿਹਾ ਇੱਥੇ ਜਿਹੜਾ ਬੈਠਾ ਸੀ ਪਟਿਆਂ ਵਾਲਾ, ਉਹਨੇ ਕਿਹਾ ਕਹਿੰਦਾ ਮੈਂ ਮੋਟਰਸਾਈਕਲ ਵੇਚਿਆ ਆਂਟੀ ਆਪਣਾ 2500 ਦਾ। ਕਹਿੰਦਾ ਉਹਨੇ 2500 ਰੁਪਇਆ ਹੁਣ ਦੇਣਾ ਹੈ। ਕਹਿੰਦਾ ਬਾਕੀ ਪੈਸੇ ਬਾਅਦ ਚ ਦੇਣੇ ਨੇ। ਅੱਜ ਸਮਰਾਲਾ ਬਾਈਪਾਸ ਦੇ ਉੱਤੇ ਬਹੁਤ ਹੀ ਇੱਕ ਮਾੜਾ ਜੇ ਮੈਂ ਕਹਾਂ ਇੱਕ ਸੀਨ ਦੇਖਣ ਨੂੰ ਮਿਲਿਆ, ਜਿੱਥੇ 18 ਤੋਂ 20 ਸਾਲ ਦੀ ਉਮਰ ਦੇ 3 ਨੌਜਵਾਨ ਨਸ਼ੇ ਨਾਲ ਧੁੱਤ ਉੱਥੇ ਗਿਰੇ ਪਏ ਸੀ। ਜਦੋਂ ਪਿੰਡੋਂ ਸੁਨੇਹਾ ਮਿਲਦਾ ਵੀ 3 ਨੌਜਵਾਨ ਉੱਥੇ ਕੋਈ ਸ਼ੱਕ ਇਹ ਪਿਆ ਵੀ ਸ਼ਾਇਦ ਉਹ ਮਰ ਗਏ। ਜਦੋਂ ਮੌਕੇ 'ਤੇ ਮੈਂ ਪਹੁੰਚਿਆ, ਉੱਥੇ ਦੇਖਿਆ ਐਂਬੂਲੈਂਸ ਵੀ ਬੁਲਾਈ ਗਈ, ਪੁਲਿਸ ਵੀ ਸੱਦੀ ਗਈ। ਅਤੇ ਉਸ ਜੋ ਇੱਕ ਨੌਜਵਾਨ ਸਾਡਾ ਲੋਕਲ ਇੱਕ ਬੌਂਦਲੀ ਪਿੰਡ ਦਾ ਸੀ, 2 ਮੁੰਡੇ ਉਹਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਚੰਡੀਗੜ੍ਹ ਹੀ ਰਹਿੰਦੇ ਨੇ ਅਤੇ ਚੰਡੀਗੜ੍ਹੋਂ ਸਮਰਾਲੇ ਆਏ ਨੇ। ਸਮਰਾਲੇ ਆ ਕੇ ਇਹਨਾਂ ਨੇ ਨਸ਼ਾ ਕੀਤਾ। ਸੋ ਇੱਕ ਤਾਂ ਇਹ ਬਹੁਤ ਮਾੜਾ ਸੰਕੇਤ ਆ ਸਾਡੇ ਸ਼ਹਿਰ ਲਈ ਵੀ, ਜੋ ਬਾਹਰਲੇ ਲੋਕ ਵੀ ਇੱਥੇ ਆ ਕੇ ਨਸ਼ਾ ਲੈਣ ਆਉਂਦੇ ਜਾਂ ਨਸ਼ਾ ਪੀ ਕੇ ਗਿਰੇ ਪਏ ਨੇ, ਬਾਈਪਾਸ ਦੇ ਉੱਤੇ ਗਿਰੇ ਪਏ ਨੇ ਸ਼ਰੇਆਮ। ਜੋ ਉੱਥੇ ਲੋਕ ਬਥੇਰੇ ਲੰਘਦੇ ਨੇ ਅਤੇ ਉਹ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਵੀ ਨੌਜਵਾਨੀ ਅੱਜ ਕਿੱਥੇ ਰੁਲੀ ਪਈ ਆ। ਅਤੇ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਪੁਲਿਸ ਨੂੰ ਅੱਗੇ ਪੁਲਿਸ ਨੇ ਜੋ ਹੈ ਸਮਰਾਲਾ ਸਿਵਲ ਹਸਪਤਾਲ 'ਚ ਭੇਜੇ ਨੇ, ਕਿਉਂਕਿ ਪਹਿਲਾਂ ਇਹ ਪਤਾ ਲਾਉਣਾ ਜ਼ਰੂਰੀ ਆ ਵੀ ਕਿਹੜਾ ਨਸ਼ਾ ਕੀਤਾ ਸੀ ਅਤੇ ਉਹਨਾਂ ਨੇ ਨਸ਼ਾ ਕਿੱਥੋਂ ਲਿਆ ਸੀ। ਅਤੇ ਉਹਨਾਂ ਜੋ ਨੌਜਵਾਨ ਲੋਕਲ ਆ, ਉਹਦੇ ਮਾਤਾ ਦਾ ਕਹਿਣਾ ਸੀ ਵੀ ਇਹ ਨੌਜਵਾਨਾਂ ਨੇ ਉਹਨਾਂ ਨੂੰ ਘਰੇ ਆ ਕੇ ਦੱਸਿਆ ਵੀ ਉਹਨਾਂ ਨੇ ਕੋਈ ਮੋਟਰਸਾਈਕਲ ਜੋ ਬਿਨਾਂ ਨੰਬਰ ਪਲੇਟ ਤੋਂ ਸੀ 2500 ਰੁਪਏ 'ਚ ਵੇਚਿਆ। ਅਤੇ ਇਹ ਵੀ ਕਿਹਾ ਵੀ ਸਾਡੇ ਕੋਲ ਅਜਿਹੇ ਬਹੁਤ ਮੋਟਰਸਾਈਕਲ ਖੜ੍ਹੇ ਨੇ। ਸੋ ਇਹ ਵੀ ਇੱਕ ਜਾਂਚ ਦਾ ਵਿਸ਼ਾ, ਕਿਉਂਕਿ ਜੋ ਰੋਜ਼ ਇੱਥੇ ਚੋਰੀਆਂ ਚਕਾਰੀਆਂ ਲੁੱਟ ਖੋਹ ਚੱਲ ਰਹੀ ਆ, ਉਹਦੇ ਪਿੱਛੇ ਵੀ ਕਿਹੜੇ ਕੀ ਇਹ ਬੰਦੇ ਜ਼ਿੰਮੇਵਾਰ ਨੇ ਉਸ ਲਈ। ਅਤੇ ਇੱਕ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅੱਜ ਤੋਂ 2 ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਇੰਸੀਡੈਂਟ ਹੋਇਆ, ਜਿੱਥੇ 2 ਭਾਈਆਂ ਨੂੰ ਨਸ਼ੇ ਦੇ ਸੁਦਾਗਰਾਂ ਨੇ ਕੁੱਟਿਆ ਗਿਆ। ਅਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਮੁੰਡਾ ਆਪ ਵੀ ਪਹਿਲਾਂ ਨਸ਼ੇ ਕਰਦਾ ਸੀ ਅਤੇ ਕਹਿੰਦਾ ਮੈਂ ਨਸ਼ਾ ਛੱਡਤਾ, ਮੇਰਾ ਇੱਕ ਸਾਥੀ ਨਸ਼ੇ ਨਾਲ ਮਰਿਆ। ਸੋ ਮੈਂ ਇਸ ਲਈ ਜਿਹੜੇ ਨਸ਼ੇ ਦੇ ਸੁਦਾਗਰ ਨੇ ਉਹਨਾਂ ਦੇ ਨਾਮ ਪੁਲਿਸ ਪ੍ਰਸ਼ਾਸਨ ਨੂੰ ਦੱਸੇ, ਉਹਨਾਂ ਦੇ ਘਰੇ ਰੇਡ ਪਵਾਈ ਗਈ ਅਤੇ ਉਹਦਾ ਬਦਲਾ ਉਹਨਾਂ ਨੇ ਇਹ ਲਿਆ ਵੀ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਕੁੱਟਿਆ ਗਿਆ। ਸੋ ਆ ਅੱਜ ਪੰਜਾਬ ਦੇ ਹਾਲਾਤ ਨੇ, ਨਸ਼ਾ ਘਰ ਘਰ ਵਿਕ ਰਿਹਾ। ਹੁਣ ਸਮਾਂ ਸਾਡੇ ਲਈ ਇਹ ਆ, ਜਾਂ ਤਾਂ ਆਪਾਂ ਨਸ਼ੇ ਦੇ ਸੁਦਾਗਰਾਂ ਦੇ ਨਾਲ ਜਾਂ ਉਹਨਾਂ ਦੇ ਬਰਾਬਰ ਦੂਜੀ ਧਿਰ ਬਣ ਕੇ ਖੜ੍ਹੇ ਆ। ਜਿਹੜੇ ਲੋਕ ਆਪਾਂ ਚੁੱਪ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਹੁਣ ਸਮਾਂ ਬੋਲਣ ਦਾ ਆ। ਜੇ ਚੁੱਪ ਆ ਤਾਂ ਉਹਦਾ ਮਤਲਬ ਇਹ ਆ ਵੀ ਆਪਾਂ ਨਸ਼ੇ ਦੇ ਸੁਦਾਗਰਾਂ ਦਾ ਸਾਥ ਦੇ ਰਹੇ ਹਾਂ। ਸਮਰਾਲੇ ਹਲਕੇ ਲਈ ਬਹੁਤ ਮੰਦਭਾਗੀ ਅਤੇ ਬਹੁਤ ਹੀ ਇਹ ਚਿੰਤਾ ਦਾ ਵਿਸ਼ਾ ਵੀ ਹਰ ਰੋਜ਼ ਸਾਡੇ ਨੌਜਵਾਨ ਨਸ਼ੇ ਦੀ ਇਸ ਦਲਦਲ 'ਚ ਵਿੱਚ ਇੱਕ ਤਾਂ ਵੜ ਰਹੇ ਨੇ ਅਤੇ ਰੋਜ਼ ਹੀ ਕਈ ਜਾਨਾਂ ਇੱਥੇ ਜਾ ਰਹੀਆਂ ਨੇ। ਸਮਰਾਲਾ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਕਿ ਜੇ ਸਾਡਾ ਸਮਰਾਲਾ ਹੱਬ ਬਣ ਰਿਹਾ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ ਉਹ ਇੱਥੇ ਦੇ ਪ੍ਰਸ਼ਾਸਨ ਨੂੰ ਚੱਕਣੀ ਪੈਣੀ ਹੈ, ਇੱਥੇ ਦੇ ਨੁਮਾਇੰਦਿਆਂ ਨੂੰ ਚੱਕਣੀ ਪੈਣੀ ਆ। ਇਸ 'ਤੇ ਢੁਕਵੀਂ ਅਤੇ ਸਖਤ ਕਾਰਵਾਈ ਹੋਣੀ ਬਣਦੀ। ਸਰ 3 ਨੌਜਵਾਨ ਪਏ ਸੀ ਉਸੇ ਨਸ਼ੇ ਦੀ ਹਾਲਤ 'ਚ ਬਾਈਪਾਸ ਤੇ ਥਾਣੇ ਲੈ ਕੇ ਆਏ ਆ। ਕੀ ਸੀ ਮਾਮਲਾ ਸਾਰਾ? ਹਾਂਜੀ, ਇਤਲਾਹ ਮਿਲੀ ਸੀ ਅੱਜ ਵੀ ਉੱਥੇ 3 ਨੌਜਵਾਨ ਨੇ ਜਿਹੜੇ ਪਏ ਨੇ ਸੜਕ ਦੇ ਸਾਈਡ 'ਤੇ। ਸਾਡੀ ਪੁਲਿਸ ਪਾਰਟੀ ਗਈ ਸੀ
ਤੇ ਜਾ ਕੇ ਉਹਨਾਂ ਤਿੰਨਾਂ ਨੂੰ ਲੈ ਆਏ ਅਸੀਂ। ਪੁੱਛਗਿੱਛ ਕਰ ਰਹੇ ਹਾਂ ਉਹਨਾਂ ਤੋਂ ਕੀ ਗੱਲਬਾਤ ਹੈ। ਵੈਸੇ ਜਿੱਥੋਂ ਤੱਕ ਮੇਰੇ ਧਿਆਨ 'ਚ ਆਇਆ ਇਹਨਾਂ ਨੇ ਭੰਗ ਕੀਤੀ ਹੋਈ ਸੀ ਪਹਿਲਾਂ ਨਹੀਂ, ਬਾਕੀ ਪੁੱਛਗਿੱਛ ਚੱਲ ਰਹੀ ਹੈ। ਸਰ ਜੇ ਗੱਲ ਕਰੀਏ ਇੱਕ ਨੌਜਵਾਨ ਲੋਕਲ ਆ ਕਿ ਦੋ ਬਾਹਰ ਦੇ ਨੇ, ਜਿੱਥੇ ਪਤਾ ਲੱਗਿਆ ਮੌਕੇ ਤੇ ਕੀ ਕਾਰਨ ਹੋ ਸਕਦਾ? ਇਹ ਤਿੰਨੋਂ ਸਪੋਰਟਸ ਵਗੈਰਾ 'ਚ ਕੰਮ ਕਰਦੇ ਸੀਗੇ ਇਕੱਠੇ, ਇਸ ਕਰਕੇ ਇਕੱਠੇ ਹੋਏ। ਸਰ ਕੋਈ ਇਹ ਵੀ ਗੱਲ ਹੈ ਕਿ ਸਾਹਮਣੇ ਵੀ ਇਹਨੇ ਕੋਈ ਮੋਟਰਸਾਈਕਲ ਵੀ ਇੱਥੇ ਲਿਆ ਕੇ ਉਸ ਬਾਰੇ ਪੁੱਛਗਿੱਛ ਚੱਲ ਰਹੀ ਹੈ। ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਊਗੀ। ਨਸ਼ੇ ਨੁਸ਼ੇ ਵਾਲਾ ਮਾਮਲਾ ਨਹੀਂ, ਹਾਲੇ ਫਿਲਹਾਲ ਤਾਂ ਨਹੀਂ, ਪੁੱਛਗਿੱਛ ਕਰ ਰਹੇ ਹਾਂ। ਜਿੱਦਾਂ ਦੀ ਵੀ ਪੁੱਛਗਿੱਛ ਕੋਈ ਗੱਲ ਸਾਹਮਣੇ ਆਈ ਕਾਰਵਾਈ ਕੀਤੀ ਜਾਊਗੀ। ਟੁੱਟ ਗਿਰਿਆ ਪਿਆ ਚੱਲ ਬੈਰੀ ਕਾ ਪਿਆ। ਠੀਕ ਹੈ ਜੀ। ਟੁੱਟ ਗਿਰਿਆ ਪਿਆ ਚੱਲ ਬੈਰੀ ਕਾ ਪਿਆ। ਠੀਕ ਹੈ ਜੀ। ਦੱਸ ਦਿਓ ਪਹਿਲਾਂ ਮੇਰਾ ਨਾਮ ਜੀ ਸਤਵੀਰ ਕੌਰ, ਕਿਹੜਾ ਪਿੰਡ, ਬੌਂਦਲੀ ਹੈ ਜੀ। ਕੀ ਹੋਇਆ ਹੁਣ ਜਿਹੜਾ ਹੋਇਆ? ਇਹਦਾ ਮੈਂ ਤਾਂ ਨਰੇਗਾ ਤੋਂ ਆਈ ਸੀ। ਹੁਣ ਮੁੰਡਾ ਮੇਰੇ ਕੋਲੋਂ ਹਜੇ 10 ਮਿੰਟ ਹੋਏ ਨੇ ਆਏ ਨੂੰ, ਕਹਿੰਦਾ ਨਾ ਮੈਂ ਉਹ ਮੁੰਡੇ ਕਹਿੰਦੇ ਅਸੀਂ 2500 ਦਾ ਮੋਟਰਸਾਈਕਲ ਵੇਚਿਆ ਵੀ ਅਸੀਂ ਜਾਣਾ ਘਰ ਨੂੰ। ਇਹਨੂੰ ਕਹਿੰਦੇ ਨਾਲ ਆ ਜਾ। ਇਹ ਨਾਲ ਆ ਗਿਆ ਉੱਠ ਕੇ ਇੱਥੋਂ। ਮੈਨੂੰ 10 ਮਿੰਟਾਂ 15 ਮਿੰਟਾਂ ਮਗਰੋਂ ਫੋਨ ਆ ਗਿਆ, ਕਹਿੰਦੇ ਵੀ ਉਰੇ ਮੁੰਡਾ ਗਿਰਿਆ ਪਿਆ ਏ। ਮੈਂ ਤਾਂ ਜੀ ਓਕਣੇ ਹਜੇ ਹੱਥ ਵੀ ਧੋਏ, ਓਕਣੇ ਉੱਠ ਕੇ ਘਰੋਂ ਉੱਧਰ ਨੂੰ ਆ ਗਈ। ਸਾਨੂੰ ਇੰਨਾ ਪਤਾ ਸੀ ਵੀ ਇਹ ਕੂਲੇ ਪਰ ਉਹ ਸਮੈ ਆ ਦੂਸਰੀ ਕੀ ਕਹਿੰਦੇ ਹੁੰਦੇ ਨੇ ਸਿਗਰਟ ਆਹ ਵੀ ਸੁੱਖਾ ਜਿਹਾ ਪੀਂਦਾ, ਹੋਰ ਦਾ ਨਹੀਂ ਪਤਾ ਹੈਗਾ ਵੀ ਇਹ ਖਾਂਦਾ ਸੀ ਕਿ ਨਹੀਂ ਖਾਂਦਾ ਸੀ। ਲੈ ਕੇ ਕੌਣ ਆਇਆ ਇਹਨੂੰ? ਕੌਣ ਆ ਮੁੰਡੇ ਜੇ ਪਤਾ ਨਹੀਂ ਜੀ ਇਹ ਕੌਣ ਨੇ। 3 ਮੁੰਡੇ ਆਏ ਨੇ, ਹੁਣ ਕਹਿੰਦਾ ਚੰਡੀਗੜ੍ਹ ਤੋਂ ਆਏ ਨੇ, ਕਹਿੰਦਾ ਮੇਰੇ ਨਾਲ ਦੇ ਰੂਮ 'ਚ ਰਹਿੰਦੇ ਨੇ। ਐ ਕਹਿੰਦਾ ਸੀ। ਤੁਹਾਡਾ ਮੁੰਡਾ ਕੀ ਕੰਮ ਕਰਦਾ? ਕੁਛ ਵੀ ਨਹੀਂ, ਮੈਨੂੰ ਤਾਂ ਜੀ 1 ਰੁਪਿਆ ਨਹੀਂ ਦਿੰਦਾ ਘਰੇ। ਮੈਨੂੰ ਨਹੀਂ ਪਤਾ ਕੀ ਕਰਦਾ ਕੀ ਨਹੀਂ। ਪਹਿਲਾਂ 4-5 ਦਿਨ ਹੋ ਗਏ ਇਹਨੂੰ ਘਰੋਂ ਗਏ ਨੂੰ ਲੜ ਕੇ ਸਾਡੇ ਨਾਲ। ਮੇਰੇ ਤੋਂ ਪੈਸੇ ਮੰਗਦਾ ਸੀ, ਮੈਂ ਪੈਸੇ ਦਿੱਤੇ ਨਹੀਂ। ਕਹਿੰਦਾ ਮੈਂ ਆਪਣਾ ਜਿੱਥੇ ਮਰਜ਼ੀ ਰਹਾਂ ਤੇ ਜਿੱਥੇ ਮਰਜ਼ੀ ਨਾ ਰਹਾਂ, ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ। ਸਾਡੇ ਕੋਲ ਇੰਨੀ ਗੱਲ ਕਹਿ ਕੇ ਚਲੇ ਗਿਆ। 4-5 ਦਿਨਾਂ ਮਗਰੋਂ ਅੱਜ ਸਵੇਰ ਹੀ ਆਇਆ ਸੀ ਘਰੇ। ਇਹਦਾ ਨਾਂ ਕੀ ਆ ਮੁੰਡੇ ਦਾ ਤੁਹਾਡਾ? ਰਾਜਵੀਰ ਸਿੰਘ ਹੈ। ਨਾਲ ਦੇ ਮੁੰਡੇ ਕੀ ਕੰਮ? ਨਾਲ ਦੇ ਮੁੰਡੇ ਮੈਨੂੰ ਨਹੀਂ ਜੀ ਪਤਾ ਉਹਨਾਂ ਬਾਰੇ, ਨਾਲ ਦਿਆਂ ਬਾਰੇ ਕੀ ਕੰਮ ਕਰਦੇ ਨੇ। ਇਹ ਮੈਨੂੰ ਖੁਦ ਦਾ ਉਹਦਾ ਵੀ ਨਹੀਂ ਪਤਾ। ਘਰੋਂ ਕੀ ਕਹਿ ਕੇ ਲੈ ਗਿਆ ਤੁਹਾਡੇ ਮੁੰਡੇ ਨੂੰ ਇਹ? ਕਹਿੰਦਾ ਆ ਚੱਲੀਏ, ਕਹਿੰਦਾ ਮੈਂ ਮੋਟਰਸਾਈਕਲ ਵੇਚਿਆ 2500 ਦਾ, ਕਹਿੰਦਾ ਅਸੀਂ ਘਰ ਨੂੰ ਜਾਣਾ, ਸਾਨੂੰ ਸਮਰਾਲੇ ਤੱਕ ਚੱਲ ਸਾਡੇ ਨਾਲ। ਮੋਟਰਸਾਈਕਲ ਵੇਚਿਆ ਆਪ ਕਹਿੰਦੇ ਨੇ? ਹਾਂਜੀ, ਉਹ ਮੁੰਡੇ ਨੇ ਕਿਹਾ ਇੱਥੇ ਜਿਹੜਾ ਬੈਠਾ ਸੀ ਪਟਿਆਂ ਵਾਲਾ, ਉਹਨੇ ਕਿਹਾ ਕਹਿੰਦਾ ਮੈਂ ਮੋਟਰਸਾਈਕਲ ਵੇਚ ਜਾਂਦੀ ਆਪਣਾ 2500 ਦਾ। ਕਹਿੰਦਾ ਉਹਨੇ 2500 ਰੁਪਇਆ ਹੁਣ ਦੇਣਾ ਹੈ, ਕਹਿੰਦਾ ਬਾਕੀ ਪੈਸੇ ਬਾਅਦ ਚ ਦੇਣੇ ਨੇ। ਅੱਜ ਸਮਰਾਲਾ ਬਾਈਪਾਸ ਦੇ ਉੱਤੇ ਬਹੁਤ ਹੀ ਇੱਕ ਮਾੜਾ ਜੇ ਮੈਂ ਕਹਾਂ ਇੱਕ ਸੀਨ ਦੇਖਣ ਨੂੰ ਮਿਲਿਆ, ਜਿੱਥੇ 18 ਤੋਂ 20 ਸਾਲ ਦੀ ਉਮਰ ਦੇ 3 ਨੌਜਵਾਨ ਨਸ਼ੇ ਨਾਲ ਧੁੱਤ ਉੱਥੇ ਗਿਰੇ ਪਏ ਸੀ। ਜਦੋਂ ਪਿੰਡੋਂ ਸੁਨੇਹਾ ਮਿਲਦਾ ਵੀ 3 ਨੌਜਵਾਨ ਉੱਥੇ ਕੋਈ ਸ਼ੱਕ ਇਹ ਪਿਆ ਵੀ ਸ਼ਾਇਦ ਉਹ ਮਰ ਗਏ। ਜਦੋਂ ਮੌਕੇ 'ਤੇ ਮੈਂ ਪਹੁੰਚਿਆ, ਉੱਥੇ ਦੇਖਿਆ ਐਂਬੂਲੈਂਸ ਵੀ ਬੁਲਾਈ ਗਈ, ਪੁਲਿਸ ਵੀ ਸੱਦੀ ਗਈ ਅਤੇ ਉਸ ਜੋ ਇੱਕ ਨੌਜਵਾਨ ਸਾਡਾ ਲੋਕਲ ਇੱਕ ਬੌਂਦਲੀ ਪਿੰਡ ਦਾ ਸੀ, 2 ਮੁੰਡੇ ਉਹਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਚੰਡੀਗੜ੍ਹ ਹੀ ਰਹਿੰਦੇ ਨੇ ਅਤੇ ਚੰਡੀਗੜ੍ਹੋਂ ਸਮਰਾਲੇ ਆਏ ਨੇ। ਸਮਰਾਲੇ ਆ ਕੇ ਇਹਨਾਂ ਨੇ ਨਸ਼ਾ ਕੀਤਾ। ਸੋ ਇੱਕ ਤਾਂ ਇਹ ਬਹੁਤ ਮਾੜਾ ਸੰਕੇਤ ਆ ਸਾਡੇ ਸ਼ਹਿਰ ਲਈ ਵੀ, ਜੋ ਬਾਹਰਲੇ ਲੋਕ ਵੀ ਇੱਥੇ ਆ ਕੇ ਨਸ਼ਾ ਲੈਣ ਆਉਂਦੇ ਜਾਂ ਨਸ਼ਾ ਪੀ ਕੇ ਗਿਰੇ ਪਏ ਨੇ, ਬਾਈਪਾਸ ਦੇ ਉੱਤੇ ਗਿਰੇ ਪਏ ਨੇ ਸ਼ਰੇਆਮ। ਜੋ ਉੱਥੇ ਲੋਕ ਬਥੇਰੇ ਲੰਘਦੇ ਨੇ ਅਤੇ ਉਹ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਵੀ ਨੌਜਵਾਨੀ ਅੱਜ ਕਿੱਥੇ ਰੁਲੀ ਪਈ ਆ। ਅਤੇ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਅਤੇ ਪੁਲਿਸ ਨੂੰ ਅੱਗੇ ਪੁਲਿਸ ਨੇ ਜੋ ਹੈ ਸਮਰਾਲਾ ਸਿਵਲ ਹਸਪਤਾਲ 'ਚ ਭੇਜੇ ਨੇ, ਕਿਉਂਕਿ ਪਹਿਲਾਂ ਇਹ ਪਤਾ ਲਾਉਣਾ ਜ਼ਰੂਰੀ ਆ ਵੀ ਕਿਹੜਾ ਨਸ਼ਾ ਕੀਤਾ ਸੀ ਅਤੇ ਉਹਨਾਂ ਨੇ ਨਸ਼ਾ ਕਿੱਥੋਂ ਲਿਆ ਸੀ। ਅਤੇ ਉਹਨਾਂ ਜੋ ਨੌਜਵਾਨ ਲੋਕਲ ਆ ਉਹਦੇ ਮਾਤਾ ਦਾ ਕਹਿਣਾ ਸੀ ਵੀ ਇਹ ਨੌਜਵਾਨਾਂ ਨੇ ਉਹਨਾਂ ਨੂੰ ਘਰੇ ਆ ਕੇ ਦੱਸਿਆ ਵੀ ਉਹਨਾਂ ਨੇ ਕੋਈ ਮੋਟਰਸਾਈਕਲ ਜੋ ਬਿਨਾਂ ਨੰਬਰ ਪਲੇਟ ਤੋਂ ਸੀ 2500 ਰੁਪਏ 'ਚ ਵੇਚਿਆ ਅਤੇ ਇਹ ਵੀ ਕਿਹਾ ਵੀ ਸਾਡੇ ਕੋਲ ਅਜਿਹੇ ਬਹੁਤ ਮੋਟਰਸਾਈਕਲ ਖੜ੍ਹੇ ਨੇ। ਸੋ ਇਹ ਵੀ ਇੱਕ ਜਾਂਚ ਦਾ ਵਿਸ਼ਾ, ਕਿਉਂਕਿ ਜੋ ਰੋਜ਼ ਇੱਥੇ ਚੋਰੀਆਂ ਚਕਾਰੀਆਂ ਲੁੱਟ ਖੋਹ ਚੱਲ ਰਹੀ ਆ ਉਹਦੇ ਪਿੱਛੇ ਵੀ ਕਿਹੜੇ ਕੀ ਇਹ ਬੰਦੇ ਜ਼ਿੰਮੇਵਾਰ ਨੇ ਉਸ ਲਈ। ਅਤੇ ਇੱਕ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅੱਜ ਤੋਂ 2 ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਇੰਸੀਡੈਂਟ ਹੋਇਆ, ਜਿੱਥੇ 2 ਭਾਈਆਂ ਨੂੰ ਨਸ਼ੇ ਦੇ ਸੌਦਾਗਰਾਂ ਨੇ ਕੁੱਟਿਆ ਗਿਆ ਅਤੇ ਉਹਨਾਂ ਦੇ ਕਹਿਣ ਮੁਤਾਬਕ ਉਹ ਮੁੰਡਾ ਆਪ ਵੀ ਪਹਿਲਾਂ ਨਸ਼ੇ ਕਰਦਾ ਸੀ ਅਤੇ ਕਹਿੰਦਾ ਮੈਂ ਨਸ਼ਾ ਛੱਡਤਾ, ਮੇਰਾ ਇੱਕ ਸਾਥੀ ਨਸ਼ੇ ਨਾਲ ਮਰਿਆ, ਸੋ ਮੈਂ ਇਸ ਲਈ ਜਿਹੜੇ ਨਸ਼ੇ ਦੇ ਸੌਦਾਗਰ ਨੇ ਉਹਨਾਂ ਦੇ ਨਾਮ ਪੁਲਿਸ ਪ੍ਰਸ਼ਾਸਨ ਨੂੰ ਦੱਸੇ, ਉਹਨਾਂ ਦੇ ਘਰੇ ਰੇਡ ਪਵਾਈ ਗਈ ਅਤੇ ਉਹਦਾ ਬਦਲਾ ਉਹਨਾਂ ਨੇ ਇਹ ਲਿਆ ਵੀ ਉਹਨਾਂ ਨੂੰ ਰਾਹ ਜਾਂਦਿਆਂ ਨੂੰ ਕੁੱਟਿਆ ਗਿਆ। ਸੋ ਆ ਅੱਜ ਪੰਜਾਬ ਦੇ ਹਾਲਾਤ ਨੇ, ਨਸ਼ਾ ਘਰ ਘਰ ਵਿਕ ਰਿਹਾ। ਹੁਣ ਸਮਾਂ ਸਾਡੇ ਲਈ ਇਹ ਆ, ਜਾਂ ਤਾਂ ਆਪਾਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਜਾਂ ਉਹਨਾਂ ਦੇ ਬਰਾਬਰ ਦੂਜੀ ਧਿਰ ਬਣ ਕੇ ਖੜ੍ਹੇ ਆ। ਜਿਹੜੇ ਲੋਕ ਆਪਾਂ ਚੁੱਪ ਆ, ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀ ਹੁਣ ਸਮਾਂ ਬੋਲਣ ਦਾ ਆ। ਜੇ ਚੁੱਪ ਆ ਤਾਂ ਉਹਦਾ ਮਤਲਬ ਇਹ ਆ ਵੀ ਆਪਾਂ ਨਸ਼ੇ ਦੇ ਸੌਦਾਗਰਾਂ ਦਾ ਸਾਥ ਦੇ ਰਹੇ ਹਾਂ। ਸਮਰਾਲੇ ਹਲਕੇ ਲਈ ਬਹੁਤ ਮੰਦਭਾਗੀ ਅਤੇ ਬਹੁਤ ਹੀ ਇਹ ਚਿੰਤਾ ਦਾ ਵਿਸ਼ਾ ਵੀ ਹਰ ਰੋਜ਼ ਸਾਡੇ ਨੌਜਵਾਨ ਨਸ਼ੇ ਦੀ ਇਸ ਦਲਦਲ ਵਿੱਚ ਇੱਕ ਤਾਂ ਵੜ ਰਹੇ ਨੇ ਅਤੇ ਰੋਜ਼ ਹੀ ਕਈ ਜਾਨਾਂ ਇੱਥੇ ਜਾ ਰਹੀਆਂ ਨੇ। ਸਮਰਾਲਾ ਪ੍ਰਸ਼ਾਸਨ ਨੂੰ, ਪੁਲਿਸ ਪ੍ਰਸ਼ਾਸਨ ਨੂੰ ਮੈਂ ਕਹਾਂਗਾ ਕਿ ਜੇ ਸਾਡਾ ਸਮਰਾਲਾ ਹੱਬ ਬਣ ਰਿਹਾ ਤਾਂ ਇਹਦੀ ਜ਼ਿੰਮੇਵਾਰੀ ਜਿਹੜੀ ਆ
ਸੋ ਇੱਥੇ ਦੇ ਪ੍ਰਸ਼ਾਸਨ ਨੂੰ ਚੱਕਣੀ ਪੈਣੀ ਹੈ, ਇੱਥੇ ਦੇ ਨੁਮਾਇੰਦਿਆਂ ਨੂੰ ਚੱਕਣੀ ਪੈਣੀ ਆ। ਇਸ ਤੇ ਢੁਕਵੀਂ ਤੇ ਸਖਤ ਕਾਰਵਾਈ ਹੋਣੀ ਬਣਦੀ। ਸਰ 3 ਨੌਜਵਾਨ ਪਏ ਸੀ ਉਸੇ ਨਸ਼ੇ ਦੀ ਹਾਲਤ ਬਾਈਪਾਸ ਤੇ ਥਾਣੇ ਲੈ ਕੇ ਆਏ ਆ, ਕੀ ਸੀ ਮਾਮਲਾ ਸਾਰਾ? ਹਾਂਜੀ, ਇਤਲਾਹ ਮਿਲੀ ਸੀ ਅੱਜ ਵੀ ਉੱਥੇ 3 ਨੌਜਵਾਨ ਨੇ ਜਿਹੜੇ ਪਏ ਨੇ ਸੜਕ ਦੇ ਸਾਈਡ ਤੇ। ਸਾਡੀ ਪੁਲਿਸ ਪਾਰਟੀ ਗਈ ਸੀ ਤੇ ਜਾ ਕੇ ਉਹਨਾਂ 3 ਨੂੰ ਲੈ ਆਏ। ਅਸੀਂ ਪੁੱਛਗਿੱਛ ਕਰ ਰਹੇ ਹਾਂ ਉਹਨਾਂ ਤੋਂ ਕੀ ਗੱਲਬਾਤ ਹੈ। ਵੈਸੇ ਜਿੱਥੋਂ ਤੱਕ ਮੇਰੇ ਧਿਆਨ 'ਚ ਆਇਆ ਇਹਨਾਂ ਨੇ ਭੰਗ ਕੀਤੀ ਹੋਈ ਸੀ ਪਹਿਲਾਂ ਨਹੀਂ, ਬਾਕੀ ਪੁੱਛਗਿੱਛ ਚੱਲ ਰਹੀ ਹੈ। ਸਰ ਜੇ ਗੱਲ ਕਰੀਏ, ਇੱਕ ਨੌਜਵਾਨ ਲੋਕਲ ਆ ਜੀ, 2 ਬਾਹਰ ਦੇ ਨੇ, ਜਿੱਥੇ ਪਤਾ ਲੱਗਾ ਮੌਕੇ ਤੇ, ਕੀ ਕਾਰਨ ਹੋ ਸਕਦਾ? ਇਹ ਤਿੰਨੋਂ ਸਪੋਰਟਸ ਵਗੈਰਾ 'ਚ ਕੰਮ ਕਰਦੇ ਸੀਗੇ ਇਕੱਠੇ, ਇਸ ਕਰਕੇ ਇਕੱਠੇ ਹੋਏ। ਸਰ ਕੋਈ ਇਹ ਵੀ ਗੱਲ ਲੱਗੀ ਸਾਹਮਣੇ ਵੀ ਇਹਨੇ ਕੋਈ ਮੋਟਰਸਾਈਕਲ ਵੀ ਇੱਥੇ ਲਿਆ ਕੇ ਉਸ ਬਾਰੇ ਪੁੱਛਗਿੱਛ ਚੱਲ ਰਹੀ ਹੈ। ਜੇਕਰ ਕੋਈ ਗੱਲ ਸਾਹਮਣੇ ਆਈ ਤਾਂ ਕਾਰਵਾਈ ਕੀਤੀ ਜਾਊਗੀ। ਨਸ਼ੇ ਨੁਸ਼ੇ ਵਾਲਾ ਮਾਮਲਾ ਨਹੀਂ, ਹਾਲੇ ਫਿਲਹਾਲ ਤਾਂ ਨਹੀਂ, ਪੁੱਛਗਿੱਛ ਕਰ ਰਹੇ ਹਾਂ। ਜਿੱਦਾਂ ਦੀ ਵੀ ਪੁੱਛਗਿੱਛ ਕੋਈ ਗੱਲ ਸਾਹਮਣੇ ਆਈ ਕਾਰਵਾਈ ਕੀਤੀ ਜਾਊਗੀ। ਉੱਠ ਗਿਰਿਆ ਪਿਆ, ਚੱਲ ਬੈਰੀ ਕਾ ਪਿਆ। ਠੀਕ ਹੈ ਜੀ। ਉੱਠ ਗਿਰਿਆ ਪਿਆ, ਚੱਲ ਬੈਰੀ ਕਾ ਪਿਆ। ਠੀਕ ਹੈ ਜੀ। ਜਿੰਨੇ ਘਰੋਂ ਤੁਸੀਂ ਦਿੱਤੇ ਮੈਂ ਤਾਂ ਆਪਣੇ ਨੇ ਦੱਸ ਦਿਓ ਪਹਿਲਾਂ। ਮੇਰਾ ਨਾਮ ਜੀ ਸਤਵੀਰ ਕੌਰ, ਕਿਹੜਾ ਪਿੰਡ? ਬੌਂਦਲੀ ਹੈ ਜੀ। ਕੀ ਹੋਇਆ ਹੁਣ ਜਿਹੜਾ ਹੋਇਆ? ਇਹਦਾ ਮੈਂ ਤਾਂ ਨਰੇਗਾ ਤੋਂ ਆਈ ਸੀ। ਹੁਣ ਮੁੰਡਾ ਮੇਰੇ ਕੋਲੋਂ ਹਜੇ 10 ਮਿੰਟ ਹੋਏ ਨੇ ਆਏ ਨੂੰ, ਕਹਿੰਦਾ ਨਾ ਮੈਂ ਉਹ ਮੁੰਡੇ ਕਹਿੰਦੇ ਅਸੀਂ 2500 ਦਾ ਮੋਟਰਸਾਈਕਲ ਵੇਚਿਆ ਵੀ ਅਸੀਂ ਜਾਣਾ ਘਰ ਨੂੰ। ਇਹਨੂੰ ਕਹਿੰਦੇ ਨਾਲ ਆ ਜਾ। ਇਹ ਨਾਲ ਆ ਗਿਆ ਉੱਠ ਕੇ। ਇੱਥੋਂ ਮੈਨੂੰ 10 ਮਿੰਟਾਂ 15 ਮਿੰਟਾਂ ਮਗਰੋਂ ਫੋਨ ਆ ਗਿਆ, ਕਹਿੰਦੇ ਵੀ ਉਰੇ ਮੁੰਡਾ ਗਿਰਿਆ ਪਿਆ ਏ। ਮੈਂ ਤਾਂ ਜੀ ਓਕਣੇ ਹਜੇ ਹੱਥ ਵੀ ਧੋਏ, ਓਕਣੇ ਉੱਠ ਕੇ ਘਰੋਂ ਉੱਧਰ ਨੂੰ ਆ ਗਈ। ਸਾਨੂੰ ਇੰਨਾ ਪਤਾ ਸੀ ਵੀ ਇਹ ਕੂਲੇ ਪਰ ਉਸ ਮੈਂ ਆ ਦੂਸਰੀ ਕੀ ਕਹਿੰਦੇ ਹੁੰਦੇ ਨੇ ਸਿਗਰਟ ਆਹ ਵੀ ਸੁੱਖਾ ਜਿਹਾ ਪੀਂਦਾ, ਹੋਰ ਦਾ ਨਹੀਂ ਪਤਾ ਹੈਗਾ ਵੀ ਇਹ ਖਾਂਦਾ ਸੀ ਕਿ ਨਹੀਂ ਖਾਂਦਾ ਸੀ। ਲੈ ਕੇ ਕੌਣ ਆਇਆ? ਇਹਨੂੰ ਕੌਣ? ਆ ਮੁੰਡੇ ਜੇ ਪਤਾ ਨਹੀਂ ਜੀ ਇਹ ਕੌਣ ਨੇ। 3 ਮੁੰਡੇ ਆਏ ਨੇ। ਹੁਣ ਕਹਿੰਦਾ ਚੰਡੀਗੜ੍ਹ ਤੋਂ ਆਏ ਨੇ, ਕਹਿੰਦਾ ਮੇਰੇ ਨਾਲ ਦੇ ਰੂਮ 'ਚ ਰਹਿੰਦੇ ਨੇ। ਐ ਕਹਿੰਦਾ ਸੀ। ਤੁਹਾਡਾ ਮੁੰਡਾ ਕੀ ਕੰਮ ਕਰਦਾ? ਕੁਛ ਵੀ ਨਹੀਂ, ਮੈਨੂੰ ਤਾਂ ਜੀ 1 ਰੁਪਿਆ ਨਹੀਂ ਦਿੰਦਾ ਘਰੇ। ਮੈਨੂੰ ਨਹੀਂ ਪਤਾ ਕੀ ਕਰਦਾ ਕੀ ਨਹੀਂ। ਪਹਿਲਾਂ 4-5 ਦਿਨ ਹੋ ਗਏ ਇਹਨੂੰ ਘਰੋਂ ਗਏ ਨੂੰ ਲੜ ਕੇ ਸਾਡੇ ਨਾਲ। ਮੇਰੇ ਤੋਂ ਪੈਸੇ ਮੰਗਦਾ ਸੀ, ਮੈਂ ਪੈਸੇ ਦਿੱਤੇ ਨਹੀਂ। ਕਹਿੰਦਾ ਮੈਂ ਆਪਣਾ ਜਿੱਥੇ ਮਰਜ਼ੀ ਰਹਾਂ ਤੇ ਜਿੱਥੇ ਮਰਜ਼ੀ ਨਾ ਰਹਾਂ, ਕਹਿੰਦਾ ਮੈਨੂੰ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ। ਸਾਡੇ ਕੋਲ ਇੰਨੀ ਗੱਲ ਕਹਿ ਕੇ ਚਲੇ ਗਿਆ। 4-5 ਦਿਨਾਂ ਮਗਰੋਂ ਅੱਜ ਸਵੇਰ ਹੀ ਆਇਆ ਸੀ ਘਰੇ। ਇਹਦਾ ਨਾਂ ਕੀ ਆ ਮੁੰਡੇ ਦਾ ਤੁਹਾਡਾ? ਰਾਜਵੀਰ ਸਿੰਘ ਹੈ। ਨਾਲ ਦੇ ਮੁੰਡੇ ਕੀ ਕੰਮ? ਨਾਲ ਦੇ ਮੁੰਡੇ ਮੈਨੂੰ ਨਹੀਂ ਜੀ ਪਤਾ ਉਹਨਾਂ ਬਾਰੇ, ਨਾਲ ਦਿਆਂ ਬਾਰੇ ਕੀ ਕੰਮ ਕਰਦੇ ਨੇ। ਇਹ ਮੈਨੂੰ ਖੁਦ ਦਾ ਉਹਦਾ ਵੀ ਨਹੀਂ ਪਤਾ। ਘਰੋਂ ਕੀ ਕਹਿ ਕੇ ਲੈ ਗਿਆ ਤੁਹਾਡੇ ਮੁੰਡੇ ਨੂੰ ਇਹ? ਕਹਿੰਦਾ ਆ ਚੱਲੀਏ, ਕਹਿੰਦਾ ਮੈਂ ਮੋਟਰਸਾਈਕਲ ਵੇਚਿਆ 2500 ਦਾ, ਕਹਿੰਦਾ ਅਸੀਂ ਘਰ ਨੂੰ ਜਾਣਾ, ਸਾਨੂੰ ਸਮਰਾਲੇ ਤੱਕ ਚੱਲ ਸਾਡੇ ਨਾਲ। ਮੋਟਰਸਾਈਕਲ ਵੇਚਿਆ ਆਪ ਕਹਿੰਦੇ ਨੇ? ਹਾਂਜੀ, ਉਹ ਮੁੰਡੇ ਨੇ ਕਿਹਾ, ਇੱਥੇ ਜਿਹੜਾ ਬੈਠਾ ਸੀ ਪਟਿਆਂ ਵਾਲਾ, ਉਹਨੇ ਕਿਹਾ ਕਹਿੰਦਾ ਮੈਂ ਮੋਟਰਸਾਈਕਲ ਵੇਚਿਆ ਆਂਟੀ ਆਪਣਾ 2500 ਦਾ। ਕਹਿੰਦਾ ਉਹਨੇ 2500 ਰੁਪਇਆ ਹੁਣ ਦੇਣਾ ਹੈ, ਕਹਿੰਦਾ ਬਾਕੀ ਪੈਸੇ ਬਾਅਦ 'ਚ ਦੇਣੇ ਨੇ। ਅੱਜ ਸਮਰਾਲਾ ਬਾਈਪਾਸ ਦੇ ਉੱਤੇ ਬਹੁਤ ਹੀ ਇੱਕ ਮਾੜਾ ਜੇ ਮੈਂ ਕਹਾਂ ਇੱਕ ਸੀਨ ਦੇਖਣ ਨੂੰ ਮਿਲਿਆ, ਜਿੱਥੇ 18 ਤੋਂ 20 ਸਾਲ ਦੀ ਉਮਰ ਦੇ 3 ਨੌਜਵਾਨ ਨਸ਼ੇ ਨਾਲ ਧੁੱਤ ਉੱਥੇ ਗਿਰੇ ਪਏ ਸੀ। ਜਦੋਂ ਪਿੰਡੋਂ ਸੁਨੇਹਾ ਮਿਲਦਾ ਵੀ 3 ਨੌਜਵਾਨ ਉੱਥੇ ਕੋਈ ਸ਼ੱਕ ਇਹ ਪਿਆ ਵੀ ਸ਼ਾਇਦ ਉਹ ਮਰ ਗਏ। ਜਦੋਂ ਮੌਕੇ 'ਤੇ ਮੈਂ ਪਹੁੰਚਿਆ, ਉੱਥੇ ਦੇਖਿਆ ਐਂਬੂਲੈਂਸ ਵੀ ਬੁਲਾਈ ਗਈ, ਪੁਲਿਸ ਵੀ ਸੱਦੀ ਗਈ ਤੇ ਉਸ ਜੋ ਇੱਕ ਨੌਜਵਾਨ ਸਾਡਾ ਲੋਕਲ ਇੱਕ ਬੌਂਦਲੀ ਪਿੰਡ ਦਾ ਸੀ, 2 ਮੁੰਡੇ ਉਹਦੇ ਨਾਲ ਕੰਮ ਕਰਦੇ ਨੇ ਜਿਹੜੇ ਕਿ ਚੰਡੀਗੜ੍ਹ ਰਹਿੰਦੇ ਨੇ ਤੇ ਚੰਡੀਗੜ੍ਹੋਂ ਸਮਰਾਲੇ ਆਏ ਨੇ। ਸਮਰਾਲੇ ਆ ਕੇ ਇਹਨਾਂ ਨੇ ਨਸ਼ਾ ਕੀਤਾ। ਸੋ ਇੱਕ ਤਾਂ ਇਹ ਬਹੁਤ ਮਾੜਾ ਸੰਕੇਤ ਆ ਸਾਡੇ ਸ਼ਹਿਰ ਲਈ ਵੀ, ਜੋ ਬਾਹਰਲੇ ਲੋਕ ਵੀ ਇੱਥੇ ਆ ਕੇ ਨਸ਼ਾ ਲੈਣ ਆਉਂਦੇ ਜਾਂ ਨਸ਼ਾ ਪੀ ਕੇ ਗਿਰੇ ਪਏ ਨੇ, ਬਾਈਪਾਸ ਦੇ ਉੱਤੇ ਗਿਰੇ ਪਏ ਨੇ ਸ਼ਰੇਆਮ। ਜੋ ਉੱਥੇ ਲੋਕ ਬਥੇਰੇ ਲੰਘਦੇ ਨੇ ਤੇ ਉਹ ਦੇਖ ਕੇ ਬੜਾ ਮਨ ਨੂੰ ਦੁੱਖ ਲੱਗਿਆ ਵੀ ਨੌਜਵਾਨੀ ਅੱਜ ਕਿੱਥੇ ਰੁਲੀ ਪਈ ਆ। ਤੇ ਇਹ ਜਿਹੜੇ ਨੌਜਵਾਨ ਇਹਨਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਪੁਲਿਸ ਨੂੰ ਅੱਗੇ ਪੁਲਿਸ ਨੇ ਜੋ ਹੈ ਸਮਰਾਲਾ ਸਿਵਲ ਹਸਪਤਾਲ 'ਚ ਭੇਜੇ ਨੇ, ਕਿਉਂਕਿ ਪਹਿਲਾਂ ਇਹ ਪਤਾ ਲਾਉਣਾ ਜ਼ਰੂਰੀ ਆ ਵੀ ਕਿਹੜਾ ਨਸ਼ਾ ਕੀਤਾ ਸੀ ਤੇ ਉਹਨਾਂ ਨੇ ਨਸ਼ਾ ਕਿੱਥੋਂ ਲਿਆ ਸੀ। ਤੇ ਉਹਨਾਂ ਜੋ ਨੌਜਵਾਨ ਲੋਕਲ ਆ, ਉਹਦੇ ਮਾਤਾ ਦਾ ਕਹਿਣਾ ਸੀ ਵੀ ਇਹ ਨੌਜਵਾਨਾਂ ਨੇ ਉਹਨਾਂ ਨੂੰ ਘਰੇ ਆ ਕੇ ਦੱਸਿਆ ਵੀ ਉਹਨਾਂ ਨੇ ਕੋਈ ਮੋਟਰਸਾਈਕਲ ਜੋ ਬਿਨਾਂ ਨੰਬਰ ਪਲੇਟ ਤੋਂ ਸੀ 2500 ਰੁਪਏ 'ਚ ਵੇਚਿਆ ਤੇ ਇਹ ਵੀ ਕਿਹਾ ਵੀ ਸਾਡੇ ਕੋਲ ਅਜਿਹੇ ਬਹੁਤ ਮੋਟਰਸਾਈਕਲ ਖੜੇ ਨੇ। ਸੋ ਇਹ ਵੀ ਇੱਕ ਜਾਂਚ ਦਾ ਵਿਸ਼ਾ, ਕਿਉਂਕਿ ਜੋ ਰੋਜ਼ ਇੱਥੇ ਚੋਰੀਆਂ ਚਕਾਰੀਆਂ ਲੁੱਟ ਖੋਹ ਚੱਲ ਰਹੀ ਆ, ਉਹਦੇ ਪਿੱਛੇ ਵੀ ਕਿਹੜੇ ਕੀ ਇਹ ਬੰਦੇ ਜ਼ਿੰਮੇਵਾਰ ਨੇ ਉਸ ਲਈ। ਤੇ ਇੱਕ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਕਿ ਅੱਜ ਤੋਂ 2 ਦਿਨ ਪਹਿਲਾਂ ਮਾਛੀਵਾੜਾ ਸਾਹਿਬ ਦੇ ਵਿੱਚ ਇੱਕ ਇੰਸੀਡੈਂਟ ਹੋਇਆ, ਜਿੱਥੇ 2